बिस्मिल्लाहिर्रहमानिर्रहीम, अस्सलाम वालेकुम। क्या हाल है आप सबके? उम्मीद करती हूँ सब ठीक ठाक होंगे, खैरियत से होंगे। और मुझे हंसी आ रही है, वो मैं बात नहीं बताऊंगी आपको। मैं बता ना ना रही ना, अरे प्लीज़, मैं तेरे तो कैमरा कर देंगी। अच्छा, तो ना अभी मैं खजूरें लेकर, अभी तो नहीं, खैर तकरीबन आज 13वां रोज़ा है और मैं गई थी दोपहर के 2:30-3 बजे चल गए साली। हाँ तो 4 ਵਜੇ ਘਰ ਸਾਂ ਅਸੀਂ 4 ਵਜੇ ਅਸੀਂ ਪੂਰੇ ਘਰ ਸਾਂ। ਉਸ ਤੋਂ ਬਾਅਦ ਅਸੀਂ ਬਿਜ਼ੀ ਹਾਂ ਹੈ ਨਾ ਉਹਦੇ ਬਾਅਦ ਤੇ ਮੈਂ 1 ਸੈਕਿੰਡ ਹੋਇਆ, ਮੈਂ ਹੁਣੀ ਫ੍ਰੀ ਹੋਈ, ਮੈਂ ਫੌਰਨ ਮੈਂ ਕਿ ਵੀਡੀਓ ਬਣਾ ਕੇ ਤੁਹਾਨੂੰ ਖਜੂਰਾਂ ਦੱਸਾਂ ਜੋ ਕਿ ਇੰਨੀਆਂ ਜ਼ਬਰਦਸਤ ਖਜੂਰਾਂ, ਮਾਸ਼ਾਅੱਲਾ, ਅਲਹਮਦੁਲਿਲਾ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਤੁਸੀਂ ਵੀ ਕਹੋ ਮਾਸ਼ਾਅੱਲਾ। ਬਹੁਤ ਹਾਂ ਮਾਸ਼ਾਅੱਲਾ, ਬਹੁਤ ਜ਼ਬਰਦਸਤ ਖਜੂਰਾਂ ਲੈ ਕੇ ਆਈ। ਉਸ ਤੋਂ ਪਹਿਲੇ ਜਿਹੜਾ ਮੇਰਾ ਐਕਸਪੀਰੀਅੰਸ ਸੀ ਨਾ, ਤੇ ਉਹ ਕਹਿੰਦੇ ਨੇ ਨਾ, ਉਹ ਮੇਰੇ ਪਿਓ ਦਾਦੇ ਦੀ ਤੋਬਾ ਲਿਆ ਕਿ ਮੈਂ ਕਦੀ ਜਾਵਾਂ ਹੁਣ ਖਜੂਰ ਮਾਰਕੀਟ ਜਿਹੜੇ ਪਤਾ ਨਹੀਂ ਕਿਹੜੇ ਲੋਕ ਜਾਂਦੇ ਨੇ, ਮੈਨੂੰ ਤੇਰੀ ਸਮਝ ਆਈ। ਮੈਂ ਵੀ ਪੈਕਟ ਵਾਲਾ ਲੈ ਕੇ ਆਈ ਹਾਂ ਇਹਦੇ ਕੋਲ ਵੀ, ਲੇਕਿਨ ਉਹ ਮੈਨੂੰ ਕਹਿ ਰਿਹਾ ਸੀ ਛਾਂਟ ਕੇ ਛੰਟੀ ਦਾ ਮਾਲ ਹੈ। ਹਾਂ ਉਹ ਨਾ ਖਜੂਰ ਮਾਰਕੀਟ ਵਾਲਾ ਕਹਿੰਦਾ ਮੈਂ ਨਾ ਛਾਂਟ ਕੇ ਡੱਬੇ 'ਚ ਭਰੀ ਦਿੰਦੇ ਆ, ਉਹ ਛਾਂਟ ਕੇ ਭੈੜੀਆਂ ਪਿੱਦੀਆਂ ਛੋਟੀਆਂ ਛੋਟੀਆਂ ਕਾਲੀਆਂ ਕੀੜੇ ਵਾਲੀਆਂ ਕਚਰਾ ਛਾਂਟਿਆ ਸੂ। ਹਾਂ ਇਹ ਛਾਂਟ ਕੇ ਇਹਨੂੰ ਕਹਿੰਦੇ ਨੇ ਛਾਂਟ ਕੇ ਤੇ ਇਹ ਮਾਲ ਹੁੰਦਾ। ਉਹ ਮੈਂ ਦੇਸੀ ਖਜੂਰ ਹੈ। ਤੁਹਾਨੂੰ ਕਰੀਬੋ ਦੱਸਣੀ ਆ। ਮਾਸ਼ਾਅੱਲਾ ਲਾ ਕੁਵੱਤਾ ਬਿੱਲਾ, ਇਹਨੂੰ ਕਹਿੰਦੇ ਨੇ ਖਜੂਰ। ਆਲੀਆ ਇਹਨੂੰ ਹੱਥ ਥੋੜਾ ਨਾ ਇੰਜ ਕਰਕੇ, ਲੇਕਿਨ ਦਬ ਨਾ ਜਾਣ, ਹੈ ਨਾ। ਇਹ ਵੇਖੋ ਅਸੀਂ ਗੁਠਲੀਆਂ ਕੱਢ ਰਹੇ ਸਾਂ। ਅਸੀਂ ਤੇ ਨਹੀਂ ਖੈਰ ਅਜੇ ਫਿਲਹਾਲ ਆਲੀਆ ਕੱਢ ਰਹੀ, ਕਿਉਂਕਿ ਮੈਂ ਹੁਣੀ ਸਾਰੇ ਘਰ ਤੇ ਝਾੜੂ ਪੋਚਾ ਕਰਕੇ ਨਹਾ ਕੇ ਤੇ ਨਮਾਜ਼ ਪੜ੍ਹ ਕੇ ਮੈਂ ਇੱਧਰ ਹੀ ਹੋਈ ਹਾਂ ਤੇ ਹਾਲੇ ਲੱਗੀ ਸੀ। ਮੈਂ ਕਿਹਾ ਇਕੱਲਿਆ ਨਾ ਕਰ, ਮੈਂ ਵੀ ਨਾਲ ਕਰਨੀ ਆ। ਤੇ ਕਹਿੰਦੀ ਹੈ ਚਲ ਆ ਜਾ। ਫਿਰ ਮੈਂ ਦਿਲ ਕੀਤਾ ਮੈਂ ਤੁਹਾਨੂੰ ਖਜੂਰਾਂ ਦੱਸਾਂ, ਤੇ ਉਹ ਖਜੂਰ ਦਾ ਤੁਸੀਂ ਅਗਰ ਵੀਡੀਓ ਦੇਖੋ ਤਾਂ ਤੁਹਾਨੂੰ ਪਤਾ ਲੱਗੇ। ਤੇ ਇਹ ਮਾਸ਼ਾਅੱਲਾ ਖਜੂਰ ਦੇਖੋ, ਯਕੀਨ ਕਰੋ ਦਿਲ ਖੁਸ਼ ਹੁੰਦਾ ਦੇਖ ਕੇ। ਚੀਜ਼ ਮਾਸ਼ਾਅੱਲਾ ਮਾਸ਼ਾਅੱਲਾ ਬੜੀ ਚੰਗੀ ਦਿੱਤੀ ਇਹਨੇ, ਕਿਉਂਕਿ ਇਹਦੇ ਕੋਲੋਂ ਲੈਂਦੇ ਰਹਿੰਦੇ। ਪਤਾ ਨਹੀਂ ਉਸ ਦਿਨ ਮੈਨੂੰ ਕੀ ਹੋਇਆ ਸੀ ਕਿ ਮੈਂ ਉੱਥੇ ਜਾ ਵੜੀ ਸਾਲੀਆ। ਬਸ ਦਿਲ 'ਚ ਵਿਚਾਰਾ ਸੀ ਕਿ ਨੁਕਸਾਨ ਕਰਦੇ, ਪੈਟਰੋਲ ਜਿਹੜਾ ਨਾ ਖਰਚ ਕਰਦੇ, ਪੈਟਰੋਲ ਖਰਚ ਕਰਦੇ ਤਾਂ ਨੁਕਸਾਨ ਕਰਦੇ ਆ। ਬਸ ਆ ਮੁਕਾਈ ਅਸੀਂ ਉਹ ਖਜੂਰ। ਪਤਾ ਨਹੀਂ ਕੀ ਜ਼ਹਿਨ 'ਚ ਆਇਆ, ਮੈਂ ਕਿਹਾ ਚਲ ਮਹਿੰਗਾਈ ਬੜੀ ਉੱਥੋਂ ਸਸਤੀਆਂ ਮਿਲਣਗੀਆਂ। ਇਹ ਨਹੀਂ ਅਸੀਂ ਸ਼ਾਇਦ ਇਹ ਵੀ ਨਹੀਂ ਸੀ ਸਾਡੀ ਕਿਸੇ ਕਿ ਅਸੀਂ ਕਿ ਸਸਤਾ ਹੋਏ ਬਾਰ ਹੈ ਗੱਲ ਹੋ ਗਈ। ਉਹ ਤਾਂ ਕਰ ਹੋ ਰਿਹਾ ਤੇ ਮਾਸ਼ਾਅੱਲਾ ਦੇਖੋ ਜ਼ਬਰਦਸਤ। ਇੱਕ ਮਿੰਟ ਮੈਂ ਕੈਮਰਾ ਨਾਲ ਸੈਟਿੰਗ ਕਰਨੀ ਆ ਤੇ ਨਾਲ ਗਿਟਕਾਂ ਕੱਢਨੇ। ਇੱਕ ਮਿੰਟ ਤੇ ਠੀਕ ਹੈ, ਮੈਂ ਕੈਮਰਾ ਸੈੱਟ ਕਰ ਲਿਆ ਤੇ ਮੈਂ ਗਿਟਕਾਂ ਕੱਢ ਲੈ ਰਹੀ ਹਾਂ। और एनू ਅਸੀਂ महफूज किस तरह करना है, बल्कि मैं उर्दू इस्तेमाल नहीं ताकि सब में समझ आए। इसको हम महफूज करेंगे, गुठलियाँ निकाल के डायरेक्ट हम इसको फ्रीज़र में रख देंगे। आप मेरी रोज़ की रूटीन देखते होंगे, इसकी सहरी की, अफ्तारी की। खैर सहरी च तो नहीं खजूर, खैर खजूर खाते हैं, सहरी च भी खा लेंगे ने भरा, मैं तो नहीं खाती। तो सहरी अफ्तारी के अगर खजूर खानी है तो आराम में फ्रीज़र च कटियाँ, एक पानी धोता तो बस खजूर च गिटका रोज़ गिटका दस्तरखान ते पईयां होईयां ने या प्लेट च पईयां होईयां। मैनूं ते बड़ी उलझन होंदी आ रही है। उस्मा नूं ना किन्नू दियां गुठलियां, अंब दियां गुठलियां, खजूर दियां गुठलियां प्लेट च पईयां होईयां ना, ਜ਼ਹਿਰ ਲੱਗਦੀਆਂ ਨੇ। ਮੈਨੂੰ ਨਾ ਬਰਤਨ ਦੇ ਵਿੱਚ ਕਹਿੰਦੀ ਭਾਂਡਿਆਂ ਦੇ ਵਿੱਚ ਗੰਦਗੀ ਲੱਗਦੀ ਏ। ਮੈਨੂੰ ਦੇਖਣ ਮਤਲਬ ਕਿ ਨਿਕਲ ਜਾਓ। ਨਹੀਂ ਉਹਨੂੰ ਚਲੋ ਕਿੰਨੂ ਦੀ ਤੇ ਨਿਕਲ ਜਾਈਏ, ਅੰਬ ਦੀ ਕਿਸ ਤਰ੍ਹਾਂ ਨਿਕਲੀਏ? ਇਹ ਨਹੀਂ ਗੱਲ ਤਰੀਕੇ ਨਾਲ ਬੰਦਾ ਇੱਕ ਪਾਸੇ ਫਰੂਟ ਕੱਟਿਆ ਥੋੜੀ ਕਿ ਅਜੀਬ ਜਿਹਾ। ਅੱਛਾ ਉਸਮਾਨ ਨੂੰ ਨਾ ਅੰਬ ਚੂਪਣਾ ਵੀ ਪਸੰਦ ਨਹੀਂ, ਕਹਿੰਦੇ ਕੱਟ ਕੇ ਟੁਕੜੀਆਂ ਕਰਕੇ ਇੰਜ, ਤੇ ਉਹ ਬੜਾ ਮਤਲਬ ਤਰੀਕੇ ਵਾਲੀ ਜਿਸ ਤਰ੍ਹਾਂ ਮੈਨੂੰ ਨਹੀਂ ਅੱਛੀ ਲੱਗਦੀ। ਗੰਦਗੀ ਪਲੇਟਾਂ 'ਚ ਵੀ ਲੱਗੀ ਹੋਏ ਨਾ, ਅਜੀਬ ਜਿਹਾ ਲੱਗਦਾ। ਮੈਂ और मेरी एक आदत है अपना खानी है नाल ही बर्तन फौरन उठा लेनी है, मैं नहीं कि उत्थे दस्तरखान ते पिया है। हाँ और ਇਹ ਬੜੀ ਜ਼ਬਰਦਸਤ ਇੱਕ ਆਦਤ ਹੈ, ਤੁਹਾਨੂੰ ਮੈਂ ਦੱਸਾਂ ਉਸਮਾਨ ਦੀ, ਬਲਕਿ ਬੜੇ ਲੋਕੀ ਇਸ ਚੀਜ਼ ਨੂੰ ਫੋਲੋ ਕਰਨ ਕਿ ਜਿਹੜਾ ਨਾ ਆਪਣਾ ਖਾਣਾ ਖਾਦਾ ਨਾ, ਜਿਸ ਖਾਣਾ ਖਾਦਾ ਲਿੰਬੀ ਹੋਈ ਪਲੇਟ, मतलब अजीब जी अपनी गंदी प्लेट होती है ना, अच्छा प्लेट पई हुई ना, उठ के चले जाओ। दूसरा देखने वाला कहेगा यार एडे बड़े तरीके ना खा के गया है, मतलब खाना लग गया है, बुरा लगता किसी गंदी प्लेट पई है, बुरी लगती है। देखो खाता है नाल ही प्लेट चुको, नाल ही अपना सिंक च रख दो, सिंक च रख दो, मतलब दूसरा ना देखे ਤੁਹਾਡੀ गंदी प्लेट। ਤੇ ਇਹ ਤਰੀਕਾ ਜਿਹਾ ਹੋਣਾ ਚਾਹੀਦਾ ਹੈ। ਮੈਨੂੰ ਤੇ ਬਿਲਕੁਲ ਨਹੀਂ ਚੰਗੀ ਲੱਗਦੀ। ਆਪਣਾ ਕਈ ਲੋਕੀ ਅੰਬ ਚੂਪ ਕੇ ਉੱਥੇ ਗਿਟਕਾਂ ਸੁੱਟ ਕੇ ਦੇ। अच्छा जी बाजी ਅਸੀਂ चलिए फिर हैं। अच्छा वो फिल्म ਸੀ ਨਾ ਜਿਹੜੀ ਸੌਦਾਗਰ ਸੀ ਅਮਿਤਾਭ ਬੱਚਨ ਦੀ ਨਾ, ਕਿਹੜੀ? ਅੱਛਾ ਅਮਿਤਾਭ ਬੱਚਨ ਦੀ ਸੌਦਾਗਰ ਫਿਲਮ ਸੀ, ਉਹਦੇ ਵਿੱਚ ਖਜੂਰ ਤੇ ਦਰਖਤਾਂ ਦੇ ਨਾਲ ਉਹਦਾ ਸ਼ੀਰਾ ਕੱਢ ਕੇ ਤੇ ਮੈਨੂੰ ਨਹੀਂ ਪਤਾ ਗੁੜ ਬਣਾਉਂਦਾ ਸੀ, ਸ਼ਾਇਦ ਚੜਿਆ ਤੇ ਉੱਥੇ ਹੁੰਦਾ ਸੀ। ਬੜੇ ਮਜ਼ੇ ਦੀ ਫਿਲਮ ਸੀ ਉਹਦੇ, ਮੈਂ 2-3 ਵਾਰੀ ਦੇਖ ਚੁੱਕੀ ਹਾਂ। ਮੈਂ ਵੀ ਤੇਰੇ ਕਹਿੰਦੇ ਦੇਖੀ ਸੀ। ਬੜੀ ਪਿਆਰੀ ਫਿਲਮ, ਬੜੀ ਪੁਰਸਕੂਨ ਫਿਲਮ ਹੈ ਨਾ, ਬੜੀ ਪਿਆਰੀ। ਹੁਣ ਲੋਕਾਂ ਨੇ ਸਾਡੇ ਕਹਿੰਦੇ ਸਰਚ ਕਰਨਾ ਤੇ ਦੇਖਣਾ ਤੇ ਦੇਖੋ ਹੁੰਦੇ ਨਾ, ਤੁਸੀਂ ਕਹੋਗੇ ਵਾਕਈ ਬੜੀ ਪੁਰਸਕੂਨ ਫਿਲਮ ਹੈ।
ਮਜ਼ੇ ਦੀ ਫਿਲਮ ਹੈ, ਉਹਨੂੰ ਫਿਲਮ ਨੂੰ ਦੇਖ ਕੇ ਮੈਨੂੰ ਬੜਾ ਰੋਣਾ ਆਉਂਦਾ ਹੈ। ਲੇਕਿਨ YouTube ਤੇ ਪਤਾ ਹੈ ਕਿਉਂ? ਨਹੀਂ ਹੈ। ਕੁੜੀ ਤੇ ਜ਼ੁਲਮ ਬੜਾ ਹੋਇਆ ਹੈ। ਹਾਂ YouTube ਤੇ ਹੈ ਨਹੀਂ ਮੂਵੀ, ਉਹ ਛੋਟੇ ਛੋਟੇ ਟੋਟਿਆਂ ਤੇ ਨਹੀਂ ਨਹੀਂ, ਮੈਂ ਨਹੀਂ ਛੋਟੇ ਛੋਟੇ ਵਾਲੇ ਪਾਰਟਸ ਚ ਸੀ। ਪਾਰਟਸ ਦੇਖੀ ਸੀ। ਹਾਂ ਮੈਂ ਕਿੱਥੋਂ ਲਗਾਤਾਰ ਦੇਖ ਲਈ। ਨਹੀਂ ਪਾਰਟਸ ਸੀ। ਅੱਛਾ ਮਾਸ਼ਾਅੱਲਾ ਤੁਸੀਂ ਖਜੂਰ ਦੇਖੋ, ਮੈਂ ਤੁਹਾਨੂੰ ਯਕੀਨ ਕਰੋ ਕੋਲੋਂ ਦੱਸਦੀ ਹਾਂ, ਮੈਂ ਨਾ ਗਿਟਕ ਖੋਲੀ ਹੈ, ਮੇਰੇ ਤੇ ਹੱਥ ਪਿੱਛ ਪਿੱਛ ਕਰ ਲੱਗਦਾ। ਇਹ ਦੇਖੋ ਮਾਸ਼ਾਅੱਲਾ ਬੰਦ ਹੋਏਗਾ। ਸ਼ੀਸ਼ੇ ਦੀ ਤਰ੍ਹਾਂ ਖਜੂਰ ਹੈ। ਮੈਨੂੰ ਆਪਣੀ ਗੁੜਦਾ ਪਿਆ ਤੇ ਹੁਣ ਮੈਂ ਤੁਹਾਨੂੰ ਨਾ ਦੂਸਰੀ ਦੱਸਦੀ ਹਾਂ, ਦੇਖੋ ਇੱਕਦਮ ਅਚਾਨਕ ਚੁੱਕਾਂਗੀ, ਮੈਨੂੰ ਨਹੀਂ ਪਤਾ ਕਿਹੜੀ ਹੱਥੇ ਆ ਰਹੀ ਹੈ। ਅੰਨੇਵਾ ਅੰਨੇਵਾ ਅੰਨੇਵਾਹ ਦੇ ਵਿੱਚ ਵੀ ਨਾ ਚੈੱਕ ਕਰਨੇ ਆ। ਮਾਸ਼ਾਅੱਲਾ ਹੈ ਸਹੀ ਹੈ ਨਾ। ਤੇ ਮੈਂ ਤੁਹਾਨੂੰ ਇਹ ਹੀ ਦੱਸਣਾ ਸੀ ਕਿ ਖਜੂਰ ਜਿਹੜੀ ਨਾ ਹਮੇਸ਼ਾ ਉਹਦੇ ਕੋਲ ਹੀ ਲਓ ਜਿਹਦੇ ਕੋਲ ਬੰਦਾ ਲੈਂਦਾ ਰਹਿੰਦਾ ਵੇ। ਉਹ ਲਿਹਾਜ਼ ਵੀ ਕਰਦੇ ਨੇ, ਭਈ ਆ ਜਾਏਗਾ ਸਾਡਾ ਕਸਟਮਰ ਹੈ। ਅਸੀਂ ਪੂਰੇ ਸਾਲ ਦੇ ਕੀ, ਅਸੀਂ ਬੜੇ ਸਾਲਾਂ ਦੇ ਉਹਨਾਂ ਦੇ ਕਸਟਮਰ ਆ ਜਿਹਦੇ ਕੋਲ ਮੈਂ ਲੈ ਕੇ ਆਈ ਹਾਂ। ਔਰ ਉਹਨੂੰ ਪਤਾ ਹੈ ਕਿ ਆਉਂਦੀਆਂ ਰਹਿੰਦੀਆਂ ਨੇ। ਕੋਈ ਵੀ ਡਰਾਈ ਫਰੂਟਸ ਲੈਣਾ ਹੈ, ਖਜੂਰ ਲੈਣੀ ਹੈ, ਅਸੀਂ ਉਹਦੇ ਕੋਲੋਂ ਹੀ ਲੈਣੇ, ਸਿੱਧਾ ਅੱਖਾਂ ਬੰਦ ਕਰਕੇ ਜਾਂਦੇ ਉਹਦੇ ਕੋਲੋਂ ਲੈ ਲੈਂਦੇ ਹਾਂ। ਪਤਾ ਨਹੀਂ ਉਸ ਦਿਨ ਅੱਖਾਂ ਬੰਦ ਹੋ ਗਈਆਂ ਸੀ ਮੇਰੀਆਂ ਵਾਲੀਆਂ ਜਾਂ ਖੁੱਲ ਗਈਆਂ ਸੀ। ਤੇਰੀ ਸਕੂਟੀ ਚੱਲਦੀ ਹੀ ਜਾ ਸੀ ਨਹੀਂ ਤੂੰ ਬੜੀ ਸ਼ੌਕ ਨਾਲ ਗਈ ਸੀ ਘਰੋਂ। ਕਹਿੰਦੀ ਮੈਂ ਅੱਜ ਨਾ ਖਜੂਰ ਮਾਰਕੀਟ ਜਾਣਾ ਹੈ। ਮੈਂ ਪੁੱਛ ਕੇ ਭਰਾ ਨੂੰ ਬੜੇ ਪੁੱਛ ਕੇ ਗਈ ਹਾਂ। ਖਜੂਰ ਮਾਰਕੀਟ ਜਾਣਾ ਹੈ, ਖਜੂਰ ਮਾਰਕੀਟ ਜਾਣਾ ਹੈ, ਖਜੂਰ ਮਾਰਕੀਟ ਜਾਣਾ ਹੈ। ਹਾਂ। ਲੈ ਤੂੰ ਖਜੂਰ ਮਾਰਕੀਟ। ਹੁਣ ਮੈਂ ਪਤਾ ਕੀ ਕਰਿਆ, ਖਜੂਰ ਮਾਰਕੀਟ ਨਹੀਂ ਜਾਣਾ, ਖਜੂਰ ਮਾਰਕੀਟ ਨਹੀਂ ਜਾਣਾ, ਖਜੂਰ ਮਾਰਕੀਟ ਨਹੀਂ ਜਾਣਾ। ਚਲੋ ਠੀਕ ਹੈ, ਅਸੀਂ ਆਰਾਮ ਨਾਲ ਕੱਢਦੇ ਹਾਂ। ਤੁਸੀਂ ਉਸ ਦਿਨ ਵੀ ਸਾਡੀਆਂ ਬੜੀਆਂ ਲੰਮੀਆਂ ਗੱਲਾਂ ਸੁਣੀਆਂ ਸਨ ਤੇ ਬੋਰ ਹੁੰਦੇ ਹੋਵੋਗੇ, ਅਸੀਂ ਬੰਦ ਕਰਨੇ ਆ। ਤੇ ਇਨਸ਼ਾਅੱਲਾ ਮੈਂ ਤੁਹਾਨੂੰ ਬਸ ਇਹ ਮਕਸਦ ਸੀ ਦੱਸਣ ਦਾ ਕਿ ਖਜੂਰ ਦੇਖੋ ਮਾਸ਼ਾਅੱਲਾ ਕਿੱਡੀ ਸੋਹਣੀ ਆਈ ਹੈ। ਠੀਕ ਹੈ, ਮੈਂ ਤੇ ਕਿਹਾ ਸੀ ਤੈਨੂੰ ਕਿ ਐਤਕੀ ਗਟਕਾਂ ਨਹੀਂ ਕੱਢਦੇ, ਇੰਜੀ ਰੱਖਦੇ, ਨਹੀਂ ਕੱਢਣੀਆਂ ਨੇ। ਮੈਂ ਕਿਹਾ ਐਤਕੀ ਤੈਨੂੰ ਮੈਂ ਕਿਹਾ ਸੀ ਕਿ ਗਿਟਕਾਂ ਨਹੀਂ ਕੱਢ ਕੇ ਫ੍ਰੀਜ਼ਰ 'ਚ ਰੱਖਦੇ, ਇੰਜੀ ਰੱਖ ਦਿੰਦੇ ਆ ਆਰਾਮ ਨਾਲ। ਜਦੋਂ 12-15 ਖਜੂਰਾਂ ਕੱਢੀਆਂ ਤੇ ਉਦੋਂ ਗਿਟਕਾਂ ਕੱਢ ਲਾ ਕਰਾਂਗੇ ਰੋਜ਼-ਰੋਜ਼। ਤੂੰ ਕਿਹਾ ਨਹੀਂ ਸਾਰੀਆਂ ਰੱਖਣੀਆਂ ਨੇ, ਕੱਢਣੀਆਂ ਨੇ। ਨਹੀਂ ਤੇ ਕੋਈ ਮਸਲਾ ਆ ਗਿਆ ਯੋ ਨਿਕਲਦੀ ਪਈ ਐ ਨੇ ਸਾਰਾ ਦਿਨ ਕੰਮ ਕਰੋ, ਸਰਗੀਆਂ ਅਫਤਾਰੀਆਂ ਬਣਾਓ ਤੇ ਫਿਰ ਖਜੂਰਾਂ ਦੀਆਂ ਗਿਟਕਾਂ ਵੀ ਕੱਢੋ। ਆਏ ਹਾਏ, ਆਪਣੇ ਆਪ ਨੂੰ ਆਪੇ ਅਸੀਂ ਇੱਕ ਮਿੰਟ ਮੈਂ ਆਪਣੀ ਤਰਫ ਕਰ ਲਾਂ। ਇਸ ਤੋਂ ਪਹਿਲੇ ਕਿ ਚੁਕਾਇਆ ਦਾ। ਡਾਂਟ ਪੈਂਦੀ ਪਈ ਮੈਨੂੰ ਪਤਾ ਕੀ ਕਹਿ ਰਹੀ ਸੀ। ਮੈਂ ਇੱਕ ਮਿੰਟ ਹੁਣੀ ਮੈਂ ਝਾੜੂ ਪੋਚਾ ਮਾਰਿਆ ਨਾ ਜ਼ਮੀਨ ਤੇ ਸਹੀ ਬੈਠੀ ਦੀ ਆ ਮੈਂ ਆਰਾਮ ਨਾਲ। ਖਸਕਾ ਮਾਰ ਕੇ ਉਹ ਪੰਜਾਬੀ ਕਹਿੰਦੇ ਖਸੱਕਾ ਮਾਰ ਕੇ ਬੈਠੀ ਦੀ ਆ। ਤੇਰੇ ਤੇ ਮਾਰਿਆ ਨਾ, ਤੂੰ ਵੀ ਇਹੀ ਫਸੱਕਾ ਮਾਰ ਕੇ ਬੈਠੀ ਦੀ। ਅੱਛਾ ਤੇ ਨਾ ਕੀ ਕਹਿਣਾ ਸੀ, ਅੱਲਾਹ ਹਾਫਿਜ਼ ਕਰਨਾ ਸੀ। ਅੱਲਾਹ ਹਾਫਿਜ਼ ਨਹੀਂ, ਕਰ। ਇਹ ਨਹੀਂ ਕਹਿਣਾ ਹਾਂ ਮੈਂ ਕਹਿਣਾ ਸੀ ਕਿ ਮੈਨੂੰ ਕਹਿ ਰਹੀ ਹੈ ਕਿ ਗਿਟਕਾਂ ਨਹੀਂ ਸਨ ਕੱਢਣੀਆਂ। ਮੈਂ ਕਿਹਾ ਕੱਢ ਲੈਂਦੇ ਆ। ਅਸਲ 'ਚ ਨਾ ਮੈਂ ਇਹਨੂੰ ਨਾ ਖੇਡਾਂਗੇ ਨਾ ਖੇਡਣ ਦੇਵਾਂਗੇ, ਉਹ ਵਾਲਾ ਹਿਸਾਬ ਹੈ। ਮੈਂ ਕਿਹਾ ਜਦੋਂ ਮੈਨੂੰ ਆਰਾਮ ਨਹੀਂ ਹੈ, ਮੈਂ ਲੱਗਾ ਸੀ ਉਹਨੇ ਵੀਡੀਓ ਦੀ ਐਡੀਟਿੰਗ ਕਰਨੀ ਹੈ। ਮੈਂ ਕਿਹਾ ਮੈਂ ਵੀ ਉੱਠਣਾ ਵੇ, ਤੂੰ ਵੀ ਉੱਠ, ਗਿਟਕਾਂ 'ਚ ਕੱਢ ਦੇ ਦੋਨੋਂ ਜਣੇ ਰਲ ਇੰਨੀ ਕੇ। ਸਖਤ ਮੈਨੂੰ ਨੀਂਦਰ ਆ ਰਹੀ ਹੈ ਨਾ। ਸਵੇਰ ਦੀ ਉੱਠੀ ਦੀ ਵਿਚਾਰੀ ਤੇ ਉਹ ਮੈਂ ਕਹਿੰਦੀ ਨਹੀਂ, ਮੈਂ ਕਿਹਾ ਨਹੀਂ ਸੋਣਾ ਤੇ ਮੇਰੇ ਨਾਲ ਕੰਮ ਕਰ ਥੋੜਾ ਸਾਰਾ, ਬਸ ਗਿਟਕਾਂ ਕੱਢ ਕੇ। ਫਿਰ ਮੈਂ ਕਿਹਾ ਇੱਕ ਦਿਨ ਸਾਰੀ ਦੁਨੀਆ ਸੋ ਰਹੀ ਹੁੰਦੀ ਹੈ ਉਸ ਵਕਤ, ਸਰਗੀ ਦੇ ਟਾਈਮ ਮੈਂ ਉੱਠ ਕੇ ਪਰਾਠੇ ਬਣਾਉਣੀ ਹੁੰਦੀ ਆ 3 ਵਜੇ ਪਤਾ ਹੀ 3:30 ਵਜੇ ਵੀ ਸ਼ੁਰੂ ਹੋ ਤੇ ਬਣ ਜਾਂਦੇ, ਲੇਕਿਨ ਗੈਸ ਨਹੀਂ ਹੁੰਦੀ ਉਦੋਂ। ਆਹੋ ਤੇ ਮੈਂ ਕਿਹਾ ਗਿਟਕਾਂ ਕੱਢ ਕੇ ਰੱਖ ਲਓ ਨਾ ਤੇ ਆਸਾਨੀ ਹੋ ਜਾਂਦੀ ਹੈ। ਮਾਸ਼ਾਅੱਲਾ ਅਫਤਾਰੀ ਦੇ ਟਾਈਮ ਆਰਾਮ ਨਾਲ ਗਿਟਕਾਂ ਉਹ ਖਜੂਰਾ ਕੱਢਣੀਆਂ ਉਹਦੇ ਚੋਂ ਫ੍ਰੀਜ਼ਰ ਚੋਂ, ਜਿੰਨੀਆਂ ਅੰਨੇ ਵਾਹ ਹੱਥ ਮਾਰਿਆ ਬੁੱਕੀ 'ਚ ਜਿੰਨੀਆਂ ਆ ਗਈਆਂ, ਕੋਈ ਨਾ ਤੋਲ ਕੇ ਨਹੀਂ ਐਵੇਂ ਗਿਟਕਾਂ ਕੱਢੀਆਂ ਤੇ ਕੋਈ ਟੈਨਸ਼ਨ ਹੀ ਨਹੀਂ, ਆਰਾਮ ਨਾਲ ਹੰਗਾਲੀਆਂ ਧੋਤੀਆਂ ਨਾਲ ਹੀ ਦਸਰਖਾਨ ਤੇ ਆ ਗਈਆਂ ਤੇ ਕੋਈ ਟੈਨਸ਼ਨ ਨਹੀਂ ਹੁੰਦੀ ਮਾਸ਼ਾਅੱਲਾ। ਔਰ ਠੀਕ ਹੈ, ਫਿਰ ਮੈਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮਿਲਦੇ ਹਾਂ। ਔਰ ਮੈਂ ਕੰਮ ਕਰ ਲਾਂ, ਗਿਟਕਾ ਕਢਾ ਲਾ ਲਿਆ ਦੇ ਨਾਲ। ਚਲੋ ਠੀਕ ਹੈ, ਅੱਲਾ ਹਾਫਿਜ਼।